ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੇ ਪੰਜਾਬ ਵਿੱਚ ਵੱਡੀ ਹਲਚਲ ਪੈਦਾ ਕੀਤੀ, ਜਿਸ ਦੌਰਾਨ ਪੁਲਿਸ ਵੱਲੋਂ ਹੋਈ ਸਿੱਖ ਸੰਗਤਾਂ ਤੇ ਗੋਲੀਬਾਰੀ ਵਿੱਚ 2 ਸਿੱਖ ਕਿਸ਼ਨ ਸਿੰਘ ਅਤੇ ਗੁਰਜੀਤ ਸਿੰਘ ਸ਼ਹੀਦ ਵੀ ਹੋ ਗਏ ਸਨ। ਇਨ੍ਹਾਂ ਘਟਨਾਵਾਂ ਨੇ ਪੰਜਾਬ ਵਿੱਚ ਅਕਾਲੀ ਦਲ ਤੋਂ ਸੱਤਾ ਖੋਹਣ ਵਿੱਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ। ਨਵੀਂ ਬਣੀ ਕੈਪਟਨ ਸਰਕਾਰ ਨੇ ਵੀ ਬੇਅਦਬੀ ਮਾਮਲੇ ਦੀ ਜਾਂਚ ਨੂੰ ਆਧਾਰ ਬਣਾ ਕੇ ਖੂਬ ਵੋਟਾਂ ਬਟੋਰੀਆਂ, ਪਰ ਇੱਕ ਤੋਂ ਬਾਅਦ ਇੱਕ SITs ਬਣਾਏ ਜਾਣ ਦੇ ਬਾਵਜੂਦ ਜਾਂਚ ਕਿਸੇ ਸਿਰੇ ਨਾ ਲੱਗੀ। ਪਿਛਲੇ ਦਿਨੀ IG ਕੁੰਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਤਫਤੀਸ਼ ਪੂਰੀ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਸੁਮੇਧ ਸੈਣੀ, ਉਮਰਾ ਨੰਗਲ, ਬਾਦਲ ਪਰਿਵਾਰ ਵਰਗੇ ਕਈ ਵੱਡੇ ਨਾਮ ਸ਼ਾਮਲ ਹੋਣ ਦਾ ਤਕਾਜ਼ਾ ਸੀ ਅਤੇ ਉਹਨਾਂ ਮੁਤਾਬਕ ਇਸ ਪੂਰੀ ਤਫਤੀਸ਼ ਦੌਰਾਨ ਉਹਨਾਂ ਨੂੰ ਤੋੜਨ ਲਈ ਸਿਆਸੀ ਦਬਾਅ ਅਤੇ ਜਾਨਲੇਵਾ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਬਾਵਜੂਦ ਹੁਣ ਜਦੋਂ ਜਾਂਚ ਪੂਰੀ ਹੋ ਕੇ ਅਦਾਲਤ ਕੋਲ ਜਾ ਚੁੱਕੀ ਸੀ ਤਾਂ 6 ਸਾਲ ਬਾਅਦ ਸਿੱਖ ਸੰਗਤਾਂ ਨੂੰ ਬੇਅਦਬੀ ਅਤੇ ਗੋਲੀकांड ਵਿੱਚ ਇਨਸਾਫ ਦੀ ਉਮੀਦ ਬੱਝੀ ਸੀ, ਪਰ ਇਹ ਉਮੀਦ ਵੀ ਉਸ ਵੇਲੇ ਢਹਿ ਢੇਰੀ ਹੋ ਗਈ ਜਦੋਂ ਅਦਾਲਤ ਨੇ ਇਹ ਸਾਰੀ ਜਾਂਚ ਰਿਪੋਰਟ ਹੀ ਖਾਰਜ ਕਰ ਦਿੱਤੀ। ਸਿਆਸੀ ਦਖਲਅੰਦਾਜ਼ੀ ਕਾਰਨ ਇਸ ਨੂੰ ਇਨਸਾਫ ਦਾ ਕਤਲ ਹੀ ਕਿਹਾ ਜਾ ਸਕਦਾ ਹੈ ਕਿ ਜਾਂਚਕਰਤਾ IG ਕੁੰਵਰ ਵਿਜੇ ਪ੍ਰਤਾਪ ਨੂੰ ਇਸ ਫੈਸਲੇ ਤੋਂ ਬਾਅਦ ਅਸਤੀਫਾ ਦੇਣਾ ਪਿਆ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਬਹਿਬਲ ਕਲਾਂ ਗੋਲੀकांड ਵਿੱਚ ਸ਼ਹੀਦ ਹੋਏ ਸਰਦਾਰ ਕਿਸ਼ਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਇਹ ਪ੍ਰਤੀਕਿਰਿਆ ਦਿੱਤੀ। IG ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਜੋ ਰਿਪੋਰਟ ਜੋ ਇਨਵੈਸਟੀਗੇਸ਼ਨ ਪੂਰੀ ਕੀਤੀ ਸੀ ਹਾਈ ਕੋਰਟ ਦੇ ਵਿੱਚ ਮਤਲਬ ਸਬਮਿਟ ਕਰਵਾਈ ਗਈ ਆ ਫਰੀਦਕੋਟ ਦੀ ਸੈਸ਼ਨ ਕੋਰਟ ਦੇ ਵਿੱਚ 9 ਚਲਾਨ ਤੇ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਉਹਨਾਂ ਨੇ ਕਿਹਾ ਕਿ ਜਿਹੜੀ ਰਿਪੋਰਟ ਆ ਸਾਰੀ ਜਾਣਕਾਰੀ ਆ ਜਿਹੜੀ ਬਹਿਬਲ ਗੋਲੀकांड ਤੇ ਕੋਟਕਪੂਰਾ ਗੋਲੀकांड ਦੀ ਇਨਵੈਸਟੀਗੇਸ਼ਨ ਆ ਉਹ ਪੂਰੀ ਹੋ ਚੁੱਕੀ ਆ, ਜਿਹਦੇ ਤੋਂ ਜਿਹੜੇ ਉਹਦੇ ਵਿੱਚ ਜ਼ਖਮੀ ਹੋਏ ਆ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀ ਅਤੇ ਅਨੇਕਾਂ ਹੋਰ ਜਿਨ੍ਹਾਂ ਤੇ ਤਸ਼ੱਦਦ ਹੋਇਆ ਉਹ ਸਾਰੇ IG ਕੁੰਵਰ ਵਿਜੇ ਪ੍ਰਤਾਪ ਹੋਣਾ ਦੀ ਇਨਵੈਸਟੀਗੇਸ਼ਨ ਤੋਂ ਸੰਤੁਸ਼ਟ ਨੇ। ਪਰ ਹਾਈ ਕੋਰਟ ਦੇ ਇਸ ਫੈਸਲੇ ਨੇ ਸੰਗਤਾਂ ਦੀਆਂ ਆਸਾਂ ਤੇ ਪਾਣੀ ਫੇਰਨ ਦੇ ਨਾਲ ਨਾਲ ਸੰਗਤਾਂ ਦੇ ਹਿਰਦੇ ਵਲੂੰਦਰੇ ਨੇ, ਜਿਨ੍ਹਾਂ ਨਾਲ ਉਹਨਾਂ ਦੇ 2015 ਵਾਲੇ ਜ਼ਖਮ ਦੁਬਾਰਾ ਹਰੇ ਕਰ ਦਿੱਤੇ ਗਏ ਨੇ। ਇੱਕ ਹਾਈ ਕੋਰਟ ਦੇ ਜੱਜ ਦੇ ਇਸ ਫੈਸਲੇ ਨਾਲ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਜੋ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟਾਂ ਦੇ ਦੀਆਂ IG ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਹੋਈ ਜਿਹੜੀ ਜਾਂਚ ਹੈ ਉਹਨੂੰ ਸਿਰੇ ਤੋਂ ਨਕਾਰਨਾ। ਸੋ ਇਹ ਕਿਤੇ ਨਾ ਕਿਤੇ ਜਿਹੜੀ ਸਾਜ਼ਿਸ਼ ਤਹਿਤ ਹੋਇਆ ਹੈ ਤੇ ਸਾਜ਼ਿਸ਼ ਆਪਾਂ ਸਾਰਿਆਂ ਨੂੰ ਪਤਾ ਵੀ ਇਹ ਕਿਹਦੇ ਕਹਿਣ ਤੇ ਹੋਈ ਹੈ ਤੇ ਕਿਹਦੇ ਕਾਰਨ ਹੋਈ ਹੈ, ਕਿਉਂਕਿ 9 ਚਲਾਨ ਸਾਬਕਾ DGP ਤੱਕ ਇਨਵੈਸਟੀਗੇਸ਼ਨ ਦਾ ਪਹੁੰਚਣਾ, 9 ਚਲਾਨ ਹਾਈ ਕੋਰਟ ਦੇ ਵਿੱਚ ਜਾਣੇ ਤੇ ਉਸ ਤੋਂ ਬਾਅਦ 10ਵਾਂ ਚਲਾਨ ਉਹਨਾਂ ਦੇ ਮਾਸਟਰਮਾਈਂਡ ਤੇ ਜਾਣਾ ਸੀ, ਜਿਹਨੂੰ ਰੋਕਣ ਦੇ ਲਈ ਇਦਾਂ ਦੇ ਗਲਤ ਫੈਸਲੇ ਕੋਰਟਾਂ ਦੇ ਵਿੱਚੋਂ ਬਾਹਰ ਲਿਆਂਦੇ ਗਏ ਆ। ਸੋ ਮੈਂ ਇੱਥੇ ਇਹੀ ਕਹਾਂਗਾ ਬਈ ਇਸ ਭਾਰਤ ਦੀ ਨਿਆਂ ਪ੍ਰਣਾਲੀ ਦੇ ਵਿੱਚ ਸਿੱਖਾਂ ਦੇ ਲਈ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਹੈ। ਜੋ ਸਰਕਾਰੀ ਅੱਤਵਾਦ ਨੇ ਮੇਰੇ ਪਿਤਾ ਜੀ ਦਾ ਕਤਲ ਕੀਤਾ, ਜਿਹਨੂੰ ਆਪਾਂ ਸਿੱਖੀ ਸਿਧਾਂਤਾਂ ਅਨੁਸਾਰ ਗੁਰੂ ਦੇ ਨਰਾਦਰ ਵਜੋਂ ਹੋਈ ਸ਼ਹੀਦੀ ਕਹਿੰਦੇ ਆ, ਪਰ ਇਹਨਾਂ ਦੀ ਭਾਸ਼ਾ ਦੇ ਵਿੱਚ ਜਿਹੜਾ ਕਤਲ ਹੋਇਆ ਉਸ ਕਤਲ ਦਾ ਇਨਸਾਫ ਆ ਜਿਹੜਾ ਮੁਸ਼ਕਿਲ ਨਹੀਂ ਨਾਮੁਮਕਿਨ ਲੱਗਦਾ। ਦੂਸਰਾ ਜੋ ਉਸ ਤੋਂ ਬਾਅਦ ਦੇਖਦੇ ਹਾਂ ਸਰਕਾਰਾਂ, ਜੇ ਆਪਾਂ ਸੁਣਿਆ ਸੀਗਾ 84 ਦਾਦੇ ਤੋਂ ਆਪਣੇ ਬਾਪੂ ਤੋਂ ਆਪਣੇ ਪਿਤਾ ਜੀ ਤੋਂ ਵੀ 84 ਦੇ ਵਿੱਚ ਇਹ ਚੀਜ਼ ਹੋਈ, ਸੋ ਉਹ ਅੱਜ 2015 ਦੇ ਵਿੱਚ ਆਪਣੇ ਸਰੀਰ ਤੇ ਹੰਡਾ ਕੇ ਦੇਖ ਲਿਆ ਵੀ 6 ਸਾਲਾਂ ਦੇ ਵਿੱਚ ਇਹਨਾਂ ਨੇ ਕਿੱਥੋਂ ਲਿਆ ਕੇ ਕੰਮ ਤੇ ਕਿਵੇਂ ਜ਼ੀਰੋ ਕੀਤਾ। ਸੋ ਇਹ ਬੰਦੇ ਨੂੰ ਸਰੀਰਕ ਤੌਰ ਤੇ, ਆਰਥਿਕ ਤੌਰ ਤੇ
ਤੋੜਦੇ ਆ। ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਅਦਾਲਤ ਵਿੱਚ ਦਾਇਰ ਕੀਤੀ ਜਾਂਚ ਰਿਪੋਰਟ। ਸ਼ਾਇਦ ਅਜਿਹਾ ਪਹਿਲੀ ਵਾਰ ਸੀ ਕਿ ਸਿੱਖ ਸੰਗਤਾਂ ਇਸ ਪੁਲਿਸ ਰਿਪੋਰਟ ਤੋਂ ਸੰਤੁਸ਼ਟ ਸਨ, ਜਿਸ ਨੂੰ ਇੱਕੋ ਝਟਕੇ ਵਿੱਚ ਰੱਦ ਕਰ ਦਿੱਤਾ ਗਿਆ। ਆਓ ਜਾਣੀਏ ਕਿ ਭਾਈ ਸੁਖਰਾਜ ਸਿੰਘ ਇਸ ਦੇ ਦੋਸ਼ੀ ਕਿਸ ਨੂੰ ਮੰਨਦੇ ਹਨ। ਇਸ ਰਿਪੋਰਟ ਨੂੰ ਰੱਦ ਕਰਾਉਣ ਦੇ ਪਿੱਛੇ ਉਹਨਾਂ ਦੋਸ਼ੀਆਂ ਦਾ ਹੱਥ ਹੈ, ਉਹਨਾਂ ਅਕੌਥੀ ਪੰਥਕਾਂ ਦਾ ਹੱਥ ਹੈ ਜਿਨ੍ਹਾਂ ਨੇ ਸਰਕਾਰ ਬਣਾਉਣ ਵੇਲੇ ਝੂਠੇ ਵਾਅਦੇ ਕੀਤੇ, ਜਾਂ ਜਿਨ੍ਹਾਂ ਨੇ ਸੱਤਾ ਧਿਰ ਦੇ ਵਿੱਚ ਹੋ ਕੇ ਪੰਥਕ ਦਾ ਮਖੌਟਾ ਜਿਨ੍ਹਾਂ ਦੇ ਪਾਇਆ ਸੀ। ਉਹਨਾਂ ਨੇ ਨਿਹੱਥੇ ਸਿੱਖਾਂ ਤੇ ਜਾਪ ਕਰਦੀਆਂ ਸੰਗਤਾਂ ਦੇ ਗੋਲੀਆਂ ਚਲਾਈਆਂ, ਜਿਹਦੇ ਵਿੱਚ ਅਨੇਕਾਂ ਨੌਜਵਾਨ ਫੱਟੜ ਕੀਤੇ ਆ। ਤਾਂ 2 ਸਿੱਖ ਜਿਹੜੇ ਬਹਿਬਲ ਕਲਾਂ ਗੋਲੀकांड ਦੇ ਵਿੱਚ ਜਿਹੜੇ ਸ਼ਹੀਦ ਕੀਤੇ ਆ ਪੁਲਿਸ ਦੀ ਗੋਲੀ ਦੇ ਕਾਰਨ। ਸੋ ਇਹਦੇ ਪਿੱਛੇ ਸਾਫ਼ ਸਪਸ਼ਟ ਲਫ਼ਜ਼ਾਂ ਦੇ ਵਿੱਚ ਗੱਲ ਕਰੀਏ ਤਾਂ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਉਸ ਟਾਈਮ ਦਾ ਪੁਲਿਸ ਪ੍ਰਸ਼ਾਸਨ ਮੁਖੀ ਉਹਨਾਂ ਦੇ DGP ਸਮੇਧ ਸੈਣੀ, ਜੋ ਗੁੰਡੇ ਵਰਦੀ ਦੇ ਵਿੱਚ ਕੋਟਕਪੂਰਾ ਚੌਂਕ ਦੇ ਵਿੱਚ ਤੈਨਾਤ ਸੀਗੇ, ਉਮਰਾ ਨੰਗਲ, SSP ਚਰਨਜੀਤ ਸ਼ਰਮਾ ਤੇ ਅਨੇਕਾਂ ਇਹਨਾਂ ਦੇ ਹੋਰ ਜਿਹੜੇ ਆਫੀਸਰ ਆ ਉਹਦੇ ਵਿੱਚ ਇਨਵੋਲਵ IG ਕੰਵਰ ਵਿਜੇ ਪ੍ਰਤਾਪ ਹੋਣਾ ਦੀ ਰਿਪੋਰਟ ਦੇ ਵਿੱਚ ਜਿਹੜੇ ਜਨਤਕ ਕੀਤੇ ਗਏ ਆ। ਸੋ ਉਹਨਾਂ ਦੇ ਕਹਿਣ ਤੇ, ਉਹਨਾਂ ਦੇ ਕਰਨ ਤੇ ਉਹਨਾਂ ਦੀ ਗੁੰਡਾਗਰਦੀ ਦੇ ਨਾਲ ਜਿਹੜਾ ਇਹ ਐਡਾ ਘਲਾਉਣਾ ਕੰਮ ਪੰਜਾਬ ਦੇ ਵਿੱਚ ਇੱਕ ਜਾਪ ਕਰਦੀਆਂ ਸੰਗਤਾਂ ਦੇ ਜਿਹੜਾ ਹੋਇਆ। ਭਾਈ ਸੁਖਰਾਜ ਸਿੰਘ ਨੇ ਸਮੁੱਚੇ ਘਟਨਾਕ੍ਰਮ ਦੌਰਾਨ ਸਿਆਸੀ ਰੋਟੀਆਂ ਸੇਕਣ ਵਾਲੇ ਆਗੂਆਂ ਨੂੰ ਇਸ ਤਰ੍ਹਾਂ ਨੰਗਿਆਂ ਕੀਤਾ। ਜੇ ਆਪਾਂ ਸਿਆਸੀ ਆਗੂਆਂ ਦੀ ਗੱਲ ਕਰੀਏ, 2015 ਦੇ ਵਿੱਚ ਇਹ ਕਾਂਡ ਵਾਪਰਦਾ, ਉਹ ਕਿਹੜਾ ਸਿਆਸੀ ਆਗੂ ਆ ਜਿਹੜਾ ਇੱਥੇ ਆਪਣੀਆਂ ਰੋਟੀਆਂ ਸੇਕਣ ਨਹੀਂ ਆਇਆ। ਇਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ। ਇਸ ਸਰਕਾਰ ਦੇ ਜਿਹੜੇ ਨੁਮਾਇੰਦੇ ਆ, ਪੰਜਾਬ ਦੇ CM ਅੱਜ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ, ਉਹ ਵੀ 2 ਵਾਰ ਸਾਡੇ ਕੋਲੇ ਆ ਚੁੱਕੇ ਸੀ। ਇਹਨਾਂ ਦੇ ਪਾਰਟੀ ਦੇ ਜਿਹੜੇ ਪ੍ਰਧਾਨ ਆ ਰਾਹੁਲ ਗਾਂਧੀ, ਉਹ ਵੀ ਸਾਡੇ ਘਰ ਆ ਚੁੱਕੇ ਸੀ। ਤਾਂ ਹੋਰ ਅਨੇਕਾਂ ਦਰਜਾ ਜਿਹੜੇ ਇਹਨਾਂ ਦੇ ਕਰਿੰਦੇ ਆ, ਉਹ ਵੀ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇੱਥੇ ਆਏ ਆ, ਪਹੁੰਚ ਕੀਤੀ ਆ। ਜਿਹੜੇ ਲੋਕਾਂ ਨੂੰ, ਸੰਗਤਾਂ ਨੂੰ ਝੂਠੇ ਵਾਅਦੇ ਦਿਲਾਸੇ ਦਿੱਤੇ ਕਿ ਇਨਸਾਫ ਅਸੀਂ ਕਰਾਂਗੇ, ਸਾਡੀ ਸਰਕਾਰ ਆਉਣ 'ਤੇ ਕਰਾਂਗੇ। ਸਾਨੂੰ ਪਤਾ ਇਹਨਾਂ ਦੇ ਮਤਲਬ ਰੈਲੀਆਂ ਦੇ ਵਿੱਚ ਸਾਰੀਆਂ ਗੱਲਾਂ ਅੱਜ ਕੱਲ੍ਹ ਜਨਤਕ ਹੋ ਚੁੱਕੀਆਂ, ਜਿਹੜੀਆਂ ਇਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ, ਸਰਕਾਰ ਬਣਾਉਣ ਦੇ ਲਈ ਵਾਅਦੇ ਕੀਤੇ ਆ, ਉਹ ਅੱਜ ਸਾਰੇ ਜੱਗ ਜ਼ਾਹਰ ਹੋ ਰਹੇ ਆ। ਅਤੇ ਇਹਨਾਂ ਨੂੰ ਦੋਸਤੀ ਜਿਹੜੀ ਜ਼ਿਆਦਾ ਪਿਆਰੀ ਆ, ਉਹਦੇ 'ਤੇ ਜ਼ਿਆਦਾ ਭਾਈਵਾਲਤਾ 'ਤੇ ਜ਼ਿਆਦਾ ਜ਼ੋਰ ਦੇ ਰਹੇ ਆ। ਸੋ ਗੁਰੂ ਦੀ ਬੇਅਦਬੀ ਨਾਲੋਂ ਇਹਨਾਂ ਨੂੰ ਜ਼ਿਆਦਾ ਦਰਦ ਉਹਨਾਂ ਦੋਸ਼ੀਆਂ ਦੇ ਅੰਦਰ ਜਾਣ ਦਾ ਅੱਜ ਹੋ ਰਿਹਾ। ਸੋ ਰਾਜਨੀਤਿਕ ਰੋਟੀਆਂ ਸੇਕਣ ਲਈ ਇਹ ਸਾਰੇ ਆਏ ਆ। ਸਾਰਿਆਂ ਨੇ ਆਪਣੀਆਂ ਜਿਹੜੀਆਂ ਕਿਤੇ ਨਾ ਕਿਤੇ ਰਾਜਨੀਤਿਕ ਰੋਟੀਆਂ ਇਹਨਾਂ 'ਤੇ ਸੇਕੀਆਂ। ਤਾਂ ਇੱਥੇ ਹਰ ਵਾਰ ਦੀ ਤਰ੍ਹਾਂ ਮੈਂ ਇਹੀ ਕਹਿਣਾ ਹੁੰਦਾ ਕਿ ਬੇਅਦਬੀ ਦਾ ਮੁੱਦਾ ਨਾ ਪੰਜਾਬ ਦੇ ਵਿੱਚ ਬਣਾਇਆ ਜਾਵੇ। ਬੇਅਦਬੀ ਇੱਕ ਇਸ਼ਟ ਦੀ, ਗੁਰੂ ਦੀ, ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਈ ਆ, ਜਿਹਦੇ ਨਾਲ ਹਰ ਇੱਕ ਸਿੱਖ ਦੇ ਹਿਰਦੇ ਵਲੂੰਦਰੇ ਗਏ ਆ। ਪਰ ਇਹਨੂੰ ਇੱਕ ਰਾਜਨੀਤਿਕ ਮੁੱਦਾ, ਵੋਟਾਂ ਦਾ ਮੁੱਦਾ ਬਣਾ ਕੇ ਪੇਸ਼ ਨਾ ਕੀਤਾ ਜਾਵੇ। ਇਹਨੂੰ ਸਿੱਖਾਂ ਦੀਆਂ ਭਾਵਨਾਵਾਂ ਸਮਝਦੇ ਹੋਏ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੱਲ ਕੀਤਾ ਜਾਵੇ। ਇਸ ਸਾਰੀ ਗੱਲਬਾਤ ਤੋਂ ਬਾਅਦ ਉਹਨਾਂ ਨੂੰ ਆਪਣੇ ਪਿਤਾ ਦੀ ਸ਼ਹੀਦੀ, ਜਿਸ ਨੂੰ ਉਹ ਸਰਕਾਰੀ ਅੱਤਵਾਦ ਦਾ ਸ਼ਿਕਾਰ ਮੰਨਦੇ ਹਨ, ਉਹਨਾਂ ਲਈ ਅਤੇ ਸਮੁੱਚੇ ਬੇਅਦਬੀ ਮਾਮਲੇ ਲਈ ਇਨਸਾਫ ਲਈ ਅੱਗੇ ਕੀਤੇ ਜਾਣ ਵਾਲੇ ਯਤਨਾਂ ਬਾਰੇ ਪੁੱਛਿਆ ਗਿਆ ਤਾਂ ਭਾਵੁਕ ਅਤੇ ਨਾਰਾਜ਼ਗੀ ਭਰੇ ਰੌ ਵਿੱਚ ਉਹਨਾਂ ਦੇ ਇਹ ਸ਼ਬਦ ਸਨ। ਸਾਨੂੰ ਇਸ ਭਾਰਤ ਦੀ ਨਿਆਂ ਪ੍ਰਣਾਲੀ ਤੋਂ, ਇਸ ਸਿਸਟਮ ਦੀ ਨਿਆਂ ਪ੍ਰਣਾਲੀ ਤੋਂ, ਹਾਈ ਕੋਰਟ ਦੇ ਵਿੱਚੋਂ ਇੱਦਾਂ ਦੇ ਘਟੀਆ ਫੈਸਲੇ ਆਉਣ ਕਾਰਨ ਇਹਨਾਂ ਦੀ ਨਿਆਂ ਪ੍ਰਣਾਲੀ ਤੋਂ ਜਾਂ ਇਹਨਾਂ ਦੇ ਸਿਸਟਮ ਤੋਂ ਕੋਈ ਇਨਸਾਫ ਦੀ ਆਸ ਨਹੀਂ ਰਹੀ ਹੈ। ਨਾ ਇਹ 'ਤੇ ਹੁਣ ਆਸ ਰੱਖਾਂਗੇ। ਜਿਹੜੇ ਜਨਤਕ ਦੋਸ਼ੀ ਪਾਏ ਗਏ ਆ, ਲੋਕਾਂ ਨੂੰ ਸਾਰਿਆਂ ਨੂੰ ਪਤਾ, ਸੰਗਤਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਹਨਾਂ ਦੇ ਕਹਿਣ 'ਤੇ ਹੋਇਆ। ਅਤੇ ਜਿਹੜਿਆਂ ਨੂੰ ਨਹੀਂ ਪਤਾ, ਜਿਹੜੇ ਮਤਲਬ ਪੰਜਾਬ ਦੇ ਦੂਸਰੇ ਪਾਸੇ ਵੱਸਦੇ ਆ, ਜਾਂ ਜਿਹੜੇ ਇਹ ਚੀਜ਼ ਨਾਲ ਨਹੀਂ ਜੁੜੇ, ਜਾਂ ਜਿਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਨੰਗਾ ਚਿੱਟਾ ਕਰਨ ਦੇ ਲਈ ਮੈਂ ਉਹਨਾਂ ਲੋਕਾਂ ਦੇ ਵਿੱਚ ਜ਼ਰੂਰ ਜਾਊਂਗਾ।
ਕਿ ਇਹ ਦੋਸ਼ੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਜਿਹੜੇ ਧਰਨੇ ਲਾ ਰਹੇ ਸੀ ਸਿੱਖ, ਜਿਨ੍ਹਾਂ ਤੇ ਇਹਨਾਂ ਲੋਕਾਂ ਨੇ ਗੋਲੀਆਂ ਚਲਾਈਆਂ ਤੇ ਆਹ ਗੋਲੀਆਂ ਚਲਾਉਣ ਵਾਲੇ ਆ। ਸੋ ਮੈਂ ਫਿਰ ਇਹੀ ਗੱਲ ਕਹਿਣਾ ਵੀ ਮੈਨੂੰ ਇਹਨਾਂ ਦੀ ਨਿਆਂ ਪ੍ਰਣਾਲੀ ਤੋਂ ਸਾਨੂੰ ਕੋਈ ਆਸ ਨਹੀਂ ਰਹੀ।